ਜੀ, ਜੀ। ਸੋ ਆਪਾਂ ਦੇਖਦੇ ਹਾਂ ਜਿੱਦਾਂ ਇਹ ਆਪਾਂ ਪੀਐਸਜੀ ਦੀ ਉਹੀ ਗੱਲ ਕਰ ਰਹੇ ਹਾਂ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਲੋਅਰ ਕਾਸਟ ਦਾ ਜਿਹੜਾ ਮਸਲਾ ਆ ਉਹ ਇੱਕ ਕਾਫੀ ਬਣਦਾ ਹੈ। ਇੱਕ ਰੀਸੈਂਟ ਖਬਰ ਜਿਹੜੀ ਉਹ ਆ ਰਹੀ ਆ ਜਤਿੰਦਰ ਮੇਘਵਾਲ ਨਾਂ ਦਾ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਹੀ ਕੋਈ ਮੁੰਡਾ ਸੀਗਾ, ਮੁੱਛਾਂ ਰੱਖਦਾ ਸੀਗਾ, ਐਨਕਾਂ ਲਾਉਂਦਾ ਸੀ, ਫੋਟੋਆਂ ਲਾਉਂਦਾ ਸੀ, ਇਹਦੇ ਕਰਕੇ ਉਹਨੂੰ ਵਿਚਾਰੇ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ, ਦਲਿਤ ਪਰਿਵਾਰ ਦੇ ਵਿੱਚੋਂ ਸੀਗਾ। ਸੋ ਅਜਿਹੇ ਕੇਸਾਂ ਦੇ ਕਰਕੇ ਜਿਹੜਾ ਲੋਅਰ ਕਾਸਟ ਵਾਲੇ ਉਹ ਵੀ ਅਸਾਈਲਮ ਦੀ ਮੰਗ ਹੋ ਸਕਦੀ ਹੈ। ਜਿਹੜੇ ਵੀ ਕੇਸ ਆਉਂਦੇ ਨਾ ਦਲਿਤ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਚਮਾਰ, ਜਿਹੜੇ ਵੀ ਇੰਡੀਆ ਚ ਉਹਨਾਂ ਨੇ ਜਾਤੀਆਂ ਬਣਾਈਆਂ ਹੋਈਆਂ, ਭੇਦਭਾਵ ਕਰਦੇ ਹਨਾ, ਜਿਹੜੇ ਉੱਚਾ ਸਮਾਜ ਆਪਣੇ ਆਪ ਨੂੰ ਕਹਿੰਦੇ ਮਜ਼੍ਹਬੀ ਸਿੱਖ ਹੋ ਗਏ। ਹੁਣ ਇਹਨਾਂ ਦੇ ਕੇਸਾਂ ਦੇ ਵਿੱਚ ਕੀ ਹੈਗਾ ਕਿ ਕਾਈਂਡ ਆਫ ਇਹ ਜਿਹੜੇ ਕੇਸ ਆ ਈਜ਼ੀ ਆ, ਕਿਉਂਕਿ ਜਿਹੜੀਆਂ ਆਹੀ ਕੰਟਰੀ ਕੰਡੀਸ਼ਨ ਆ ਨਾ, ਇਹ ਸਾਰੀਆਂ ਸਾਡੇ ਕੋਲ ਆਲਰੇਡੀ ਹੈਗੀਆਂ ਨਾ। ਸੋ ਜਦੋਂ ਇਦਾਂ ਦਾ ਬੰਦਾ ਆਉਂਦਾ, ਆਪਣਾ ਸਰਟੀਫਿਕੇਟ ਵਗੈਰਾ ਲੈ ਕੇ ਆਉਂਦਾ, ਉਹਦਾ ਜਿਹੜਾ ਕੇਸ ਹੁੰਦਾ ਉਹਨੂੰ ਆਪਣਾ ਦੱਸਣਾ ਪੈਂਦਾ ਕਿ ਉਹਦਾ ਬਚਪਨ ਕਿੱਦਾਂ ਦਾ ਸੀਗਾ, ਪਿੰਡ 'ਚ ਕਿੱਦਾਂ ਰਹਿੰਦਾ ਸੀਗਾ, ਕਿਹੜੇ ਲੋਕੀ ਆ, ਖੇਤ ਕਿਹੜਾ ਕੋ ਹੁੰਦੇ ਆ ਤੇ ਕਾਮੇ ਕੌਣ ਹੁੰਦੇ ਆ, ਜਨਰੇਸ਼ਨਲ ਜਿਹੜਾ ਕਹਿ ਲਓ ਕਿ ਕਿਉਂ ਤੁਸੀਂ ਤਰੱਕੀ ਨਹੀਂ ਕਰ ਸਕਦੇ, ਕਿਉਂ ਤੁਸੀਂ ਇੱਕ ਜਗ੍ਹਾ ਤੇ ਬੱਝੇ ਹੋਏ ਆ, ਹਨਾ। ਤੇ ਜਿਹੜੇ ਜਦੋਂ ਇਹ ਦਲਿਤ ਇਦਾਂ ਦਾ ਕੋਈ ਵੀ ਜਿਹੜਾ ਕੇਸ ਹੈਗਾ, ਉਹ ਐਕਚੁਅਲੀ ਕੇਸ ਕਾਫੀ ਈਜ਼ੀ ਹੁੰਦਾ ਕਰਨਾ। ਹੁਣ ਦੇਖੀਦਾ ਕਈ ਵਾਰੀ ਭਾਜੀ ਵਕੀਲ ਕੋਲ ਚਲ ਗਏ, ਉਹਨੇ ਤਾਂ ਮਾਨ ਪਾਰਟੀ ਦਾ ਕੇਸ ਲਾਤਾ, ਤਾਂ ਬੰਦਾ ਦਲਿਤ ਸੀਗਾ, ਜੇ ਡੋਮੈਸਟਿਕ ਵਾਇਲੈਂਸ ਦਾ ਵਿਕਟਿਮ ਹੋ ਗਿਆ, ਤੁਸੀਂ ਜਿਹੜਾ ਤੁਹਾਡਾ ਆਪਣਾ ਜੈਨੂਇਨ ਕੇਸ ਆ ਤੁਸੀਂ ਉਹਨੂੰ ਰੱਖੋ, ਤੁਹਾਡੇ ਚਾਂਸ ਅਪਰੂਵ ਹੋਣ ਦੇ ਬਹੁਤ ਜ਼ਿਆਦਾ। ਤੇ ਬੇਸਿਕਲੀ ਜਿਹੜੇ ਮਾਨ ਪਾਰਟੀ ਦੇ ਕੇਸ ਕੂਸ ਜਿੱਦਾਂ ਲਾਉਂਦੇ ਆ, ਤਾਂ ਕਈ ਵਾਰੀ ਕੀ ਆ ਕਿ ਉਹੀ ਲਾਈ ਜਾਂਦੇ ਕਿ ਚਲੋ ਵੀ ਬਾਕੀਆਂ ਨੇ ਵੀ ਲਾਇਆ, ਕਿ ਹੋਰ ਉਹ ਵਾਲਾ ਜਿਹੜਾ ਲਾਅ ਆਫਿਸ ਆ ਉਹਨੂੰ ਕੁਝ ਹੋਰ ਆਂਦਾ ਹੀ ਨਹੀਂ ਹੈਗਾ, ਉਹ ਬਸ ਆਹੀ ਕਿ ਕੰਧਾਂ ਦੇ ਪੋਸਟਰ ਤੇ ਮਾਨ ਪਾਰਟੀ। ਇਸ ਤੋਂ ਇਲਾਵਾ ਅਸਾਈਲਮ ਦੀ ਜਿਹੜੀ ਡੈਪਥ ਹੈਗੀ ਆ ਕਿ ਅਸਾਈਲਮ ਕੇਸ ਕਿਸ ਤਰ੍ਹਾਂ ਦਾ ਹੁੰਦਾ, ਸੋ ਸ਼ੋਰ ਅਸੀਂ ਬੇਸਿਕਲੀ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਇੱਕ ਤੋਂ ਵੀ ਵੱਧ ਬਹੁਤ ਜ਼ਿਆਦਾ ਜਿਹੜੇ ਪਹਿਲੂ ਅਸਾਈਲਮ ਦੇ ਹੁੰਦੇ ਆ। ਤੇ ਇਹਦੇ ਵਿੱਚ ਇਹ ਹੈ ਕਿ ਥੋੜਾ ਜਿਹਾ ਹਾਰਡ ਵਰਕ ਤੁਹਾਨੂੰ ਤੇ ਵਕੀਲ ਨੂੰ ਪੁੱਟ ਅਪ ਕਰਨਾ ਪੈਂਦਾ, ਪਰ ਇਹ ਜਿਹੜੇ ਕੇਸ ਆ ਇਹਨੂੰ ਜਨਰਲੀ ਜਿਹੜਾ ਹੈਗਾ ਕੋਰਟ ਕਾਫੀ ਫੇਵਰੇਬਲੀ ਜਿਹੜਾ ਹੈਗਾ ਉਹ ਦੇਖਦੀ ਹੈ। ਜੀ ਜੀ। ਸੋ ਇਹ ਜਿਹੜੇ ਵੱਖ-ਵੱਖ ਇਸ ਹਿਸਾਬ ਦੇ ਨਾਲ ਆ ਧਰਮ ਪਰਿਵਰਤਨ ਨੂੰ ਲੈ ਕੇ ਵੀ ਜਿਹੜੇ ਆ ਕੇਸ ਉਹ ਫਿਰ ਪਾਰਟਿਕੂਲਰ ਸੋਸ਼ਲ ਗਰੁੱਪ ਚ ਆਉਂਦੇ ਨੇ। ਬਿਲਕੁਲ ਜੀ, ਰਿਲੀਜੀਅਸ ਵਾਲੇ ਚ ਆ ਜਾਂਦਾ ਤੇ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੇ ਦੇ ਵਿੱਚ ਵੀ ਆ ਸਕਦੇ ਆ, ਡਿਪੈਂਡਿੰਗ ਕਰਦਾ ਕਿੱਦਾਂ। ਸੋ ਫॉर ਐਗਜ਼ਾਮਪਲ ਹੁਣ ਇਦਾਂ ਕਿ ਦੇਖੋ, ਕੋਈ ਇਹ ਨਹੀਂ ਕਿ ਕਿਸੇ ਕੋਈ ਇੱਕ ਧਰਮ ਦੂਜੇ ਧਰਮ ਤੋਂ ਜ਼ਿਆਦਾ ਵਧੀਆ ਵਾ, ਕੋਈ ਮਤਲਬ ਕਿ ਹਰੇਕ ਧਰਮ ਆ, ਭਾਵੇਂ ਜੋ ਵੀ ਬੰਦੇ ਦੇ ਬਲੀਫ ਆ, ਭਾਵੇਂ ਉਹ ਹਿੰਦੂ, ਸਿੱਖ, ਕ੍ਰਿਸਚਨ, ਮੁਸਲਿਮ, ਮੇਜਰ ਰਿਲੀਜਨ ਚੋਂ ਹੈਗੇ, ਭਾਵੇਂ ਉਹ ਬੰਦਾ ਕਹਿੰਦਾ ਕਿ ਮੈਂ ਫਲਾਣੇ ਬਾਬੇ ਨੂੰ ਮੰਨਦਾ, ਉਹਦੀ ਆਪਣੀ ਜਿਹੜੀ ਰਿਲੀਜੀਅਸ ਫੀਲਿੰਗ ਆ। ਜਿਹੜਾ ਆਪਣਾ ਯੂਐਸ ਦਾ ਸਿਸਟਮ ਹੈਗਾ ਉਹ ਸਾਰੇ ਧਰਮ ਨੂੰ ਇੱਕੋ ਤਰੀਕੇ ਨਾਲ ਜਿਹੜਾ ਦੇਖਦਾ ਹੈਗਾ, ਸੋ ਉਹਨਾਂ ਦੇ ਲਈ ਕੋਈ ਸਹੀ ਗਲਤ ਦੀ ਪਰਿਭਾਸ਼ਾ ਨਹੀਂ ਹੈਗੀ। ਸੋ ਡੇਰੇ ਵਾਲੇ ਵੀ ਜਿੱਦਾਂ ਕਾਫੀ ਕੇਸ ਆਉਂਦੇ ਆ ਕਿ ਉਹਨਾਂ ਨੂੰ ਜਿਹੜੀ ਜਨਰਲ ਪੋਪੂਲੇਸ਼ਨ ਆ ਉਹ ਕਿਉਂ ਤੰਗ ਕਰਦੀ ਹੈ, ਹਨਾ, ਕਿਉਂ ਟਾਰਗੇਟ ਕਰਦੀ ਹੈ। ਸੋ ਕ੍ਰਿਸਚੈਨਿਟੀ ਦੇ ਕਾਫੀ ਜਿਹੜੇ ਕਨਵਰਜਨ ਦੇ ਜਿਹੜੇ ਕੇਸ ਆ, ਸੋ ਬੇਸਿਕਲੀ ਉਹਨਾਂ ਦਾ ਇਹ ਹੁੰਦਾ ਕਿ ਜਿਹੜੇ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਵਾਲੇ ਜਿਹੜੇ ਲੋਕੀ ਆ, ਸਪੈਸ਼ਲੀ ਜਿਹੜੇ ਪਿੰਡਾਂ ਤੋਂ ਬਾਹਰ ਆ, ਉੱਥੇ ਕਾਫੀ ਜ਼ਿਆਦਾ ਕਨਵਰਜਨ ਲੋਕੀ ਕਰਾਉਂਦੇ ਆ, ਹਨਾ। ਸੋ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ, ਕਈਆਂ ਨੂੰ ਪ੍ਰੋਬਲਮ ਵੀ ਆ ਕਿ ਕਨਵਰਜਨ ਇਹ ਕਿਉਂ ਹੋ ਰਹੀ ਆ, ਕਿ ਇਹ ਸਾਜ਼ਿਸ਼ ਆ, ਇਹ ਪੋਲਿਟਿਕਸ ਆਪਣਾ ਕੋਈ ਲੈਣਾ ਦੇਣਾ ਨਹੀਂ ਕਿ ਕਿਉਂ ਹੋ ਰਹੀ ਹੈ, ਕਿੱਦਾਂ ਹੋ ਰਹੀ ਹੈ। ਪਰ ਜੇ ਬੰਦਾ ਕੋਈ ਕਹਿ ਰਿਹਾ ਕਿ ਮੇਰਾ ਆਹ ਬਲੀਫ ਹੈਗਾ, ਮੈਂ ਆਹ ਚੀਜ਼ ਨੂੰ ਮੰਨਦਾ, ਮੈਂ ਆਹ ਬਾਬੇ ਨੂੰ ਮੰਨਦਾ, ਤੇ ਉਹ ਜੇ ਰਿਲੀਜਨ ਦੀ ਡੈਫੀਨੇਸ਼ਨ ਜੇ ਮੀਟ ਕਰਦਾ ਕਿ ਅੱਛਾ ਤੁਸੀਂ ਸਵੇਰੇ ਉੱਠ ਕੇ ਕੀ ਕਰਦੇ ਆ, ਹਨਾ। ਸੋ ਜ਼ਰੂਰੀ ਨਹੀਂ ਕਿ ਉਹਦਾ ਕੋਈ ਗ੍ਰੰਥ, ਕੋਈ ਵੇਦ, ਕੋਈ ਇਦਾਂ ਦੀ ਚੀਜ਼ ਹੋਣੀ ਚਾਹੀਦੀ ਹੈ। ਇੱਕ ਜੇ ਕੋਈ ਵੀ ਰਿਲੀਜੀਅਸ ਬਲੀਫ ਉਹਦਾ ਹੈਗਾ, ਐਸਟੈਬਲਿਸ਼ ਰਿਲੀਜੀਅਸ ਬਲੀਫ ਹੈਗਾ ਕਿ ਇਹ ਮੈਂ ਉੱਠਦਾ, ਇਹ ਤਰੀਕੇ ਨਾਲ ਮੈਂ ਪਾਠ ਪੂਜਾ ਕਰਦਾ, ਤੇ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਜਾਂਦਾ ਆ। ਜਨਰਲ ਰਿਲੀਜਨ ਵਾਲੇ ਜਾਂ ਜਿਹੜਾ ਉੱਥੇ ਹੋਰ ਸਮਾਜ ਆ ਉਹ ਮਾੜਾ ਸਮਝਦਾ। ਸੋ ਹਰਿਆਣੇ ਤੋਂ ਕਾਫੀ ਜਿਹੜੇ ਕੇਸ ਸੀਗੇ ਇਹਦੇ ਆਏ ਸੀਗੇ, ਪੰਜਾਬ ਤੋਂ ਵੀ ਇਹਦੇ ਕਾਫੀ ਕੇਸ ਆ। ਕਨਵਰਜਨ ਵਾਲੇ ਕੇਸ ਬਹੁਤ ਜ਼ਿਆਦਾ ਹੈਗੇ, ਸਾਊਥ ਇੰਡੀਆ ਤੋਂ ਕਾਫੀ ਜ਼ਿਆਦਾ ਕੇਸ ਹੈਗੇ ਆ। ਤੇ ਉਹਦੇ ਵਿੱਚ ਇਹ ਹੈਗਾ ਕਿ ਕਨਵਰਜਨ ਤੁਸੀਂ ਕਰ ਲਈ, ਹਨਾ, ਹੁਣ ਤੁਸੀਂ ਜਿਹੜਾ ਆਪਣਾ ਧਰਮ ਆ, ਹਰੇਕ ਬੰਦਾ ਆਪਣਾ ਧਰਮ ਉਹਨੂੰ ਪ੍ਰਚਾਰ ਕਰਨ ਦਾ, ਉਹਨੂੰ ਫੈਲਾਉਣ ਦਾ ਪੂਰਾ ਹੱਕ ਹੈਗਾ ਹਰੇਕ ਵਾਂਗੂ ਹੀ। ਇਹ ਨਹੀਂ ਕਹਿ ਸਕਦੇ। ਹੁਣ ਜ਼ਿਆਦਾਤਰ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਇਹ ਲੋਕੀ ਕਹ ਲਓ ਕਿਸੇ ਪਿੰਡ 'ਚ ਹੀ ਕ੍ਰਿਸਚਨ ਵਾਲੇ ਗਏ, ਉਹਨਾਂ ਨੇ ਕਿਹਾ ਕਿ ਬਾਕੀਆਂ ਨੂੰ ਆਪਣਾ ਰਿਲੀਜਨ ਸਿਖਾਉਣਾ, ਆਪਣਾ ਕਨਵਰਜਨ ਦਾ ਦੱਸਣਾ ਕਿ ਇਹ ਚੀਜ਼ ਹੈਗੀ ਆ। ਸੋ ਕਈ ਵਾਰੀ ਉਸ ਚੀਜ਼ ਕਰਕੇ ਉਹਨਾਂ ਦੀ ਝੜਪ ਹੋ ਜਾਂਦੀ ਹੈ ਕਿ ਤੁਸੀਂ ਬੋਲਦੇ ਕਿਉਂ ਆ, ਹਨਾ। ਸੋ ਹੁਣ ਉਹ ਚੰਗੀ ਚੀਜ਼ ਆ, ਮਾੜੀ ਚੀਜ਼ ਆ, ਉਹ ਤਾਂ ਆਪਣਾ ਬੰਦੇ ਦਾ ਆਪਣਾ ਪਰਸਨਲ ਓਪੀਨੀਅਨ ਆ ਕਿ ਕਿੱਦਾਂ ਵਾ। ਤੁਹਾਨੂੰ ਮੈਂ ਐਜ਼ ਅ ਲਾਇਰ ਇਹ ਦੱਸ ਰਿਹਾ ਕਿ ਕਿਉਂਕਿ ਰਿਲੀਜਨ, ਉਹਦੀ ਰਿਲੀਜੀਅਸ ਫੀਲਿੰਗ ਆ ਬੰਦੇ ਦੀਆਂ, ਉਹ ਆਪਣਾ ਜਿਹੜਾ ਹੱਕ ਆ ਉਹ ਖੁੱਲ ਕੇ ਨਹੀਂ, ਆਪਣਾ ਹੱਕ ਖੁੱਲ ਕੇ ਐਕਸਰਸਾਈਜ਼ ਨਹੀਂ ਕਰ ਪਾ ਰਿਹਾ। ਭਾਵੇਂ ਤੁਸੀਂ ਉਹਨੂੰ ਸਹੀ ਸਮਝਦੇ ਹੋ, ਗਲਤ ਸਮਝਦੇ ਹੋ, ਪਰ ਉਸ ਚੀਜ਼ ਦੇ ਉੱਤੇ ਉਹ ਜਿਹੜਾ ਹੈਗਾ
ਆਪਣਾ ਪੋਲੀਟੀਕਲ ਆਪਣਾ ਰਿਲੀਜਨ ਬੇਸ ਤੇ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਬੇਸ ਤੇ ਆਪਣਾ ਜਿਹੜਾ ਅਸਾਈਲਮ ਆ ਉਹ ਕਲੇਮ ਕਰ ਸਕਦਾ, ਜੇ ਉਹ ਇਹ ਸਾਬਿਤ ਕਰ ਦੇਵੇ ਕਿ ਇਹ ਰਿਲੀਜਨ ਆ, ਇਹ ਕਨਵਰਜਨ ਸੀਗੀ, ਇਹ ਤਾਂ ਕਰਕੇ ਟਾਰਗੇਟ ਕੀਤਾ, ਤੇ ਅੱਗੋਂ ਜਦੋਂ ਉਹ ਆਪਣਾ ਰਿਲੀਜਨ ਜੇ ਕੋਈ ਫੈਲਾ ਰਿਹਾ, ਐਕਸਪੈਂਡ ਕਰ ਰਿਹਾ, ਤੇ ਉਹਦੇ ਵਿੱਚ ਉਹਨੂੰ ਕੀ ਤੰਗੀਆਂ ਜਿਹੜੀਆਂ ਉਹ ਆਉਂਦੀਆਂ। ਤੇ ਕਾਫੀ ਜਿੱਦਾਂ ਇੰਟਰਸਟਿੰਗ ਕਈ ਵਾਰੀ ਇਦਾਂ ਸੀਗਾ ਕਿ ਜਿੱਦਾਂ ਆਪਣੇ ਕਾਮਨ ਗਰਾਊਂਡ ਨਹੀਂ ਹੁੰਦੀ ਪਿੰਡਾਂ 'ਚ, ਕ੍ਰਿਮੇਸ਼ਨ ਗਰਾਊਂਡ ਹੁੰਦੀ ਹੈ ਜਿੱਦਾਂ ਜਿਹ 'ਚ ਸਾੜਦੇ ਆ ਲੋਕਾਂ ਨੂੰ, ਸ਼ਮਸ਼ਾਨ ਘਾਟ, ਹਾਂਜੀ ਸ਼ਮਸ਼ਾਨ ਘਾਟ ਜਿਹਨੂੰ ਕਹਿੰਦੇ ਨੇ, ਉੱਤੇ ਜਿੱਦਾਂ ਡਿਸਕ੍ਰਿਮੀਨੇਸ਼ਨ ਦਾ ਕੇਸ ਸੀਗਾ, ਤੇ ਛੋਟੀ ਜਾਤ ਵਾਲੇ ਨੂੰ ਉਹ ਕਹਿੰਦੇ ਕਿ ਨਹੀਂ ਤੂੰ ਆ ਕੇ ਨਹੀਂ ਕਰ ਸਕਦਾ ਇੱਥੇ, ਹੈ ਨਾ। ਸੋ ਉਹਦੀ ਬਹਿਸ 'ਚ ਪੈ ਗਏ ਕਿ ਕਿੱਦਾਂ ਇਹ ਤਾਂ ਬੜਾ ਛੋਟਾ ਜਿਹਾ ਲੋਕਲ ਮਸਲਾ, ਤੁਸੀਂ ਕਿਤੇ ਹੋਰ ਚੱਲ ਜਾਓ, ਪਰ ਉਹ ਫਿਰ ਤੁਸੀਂ ਸ਼ੋਅ ਕਰਨਾ ਕਿ ਹਾਂ ਇਹ ਕਹਿਣੋਂ ਤਾਂ ਛੋਟਾ ਜਿਹਾ ਮਸਲਾ ਵਾ, ਪਰ ਇਦਾਂ ਕਿ ਇਹ ਇਕੱਲਾ ਇੱਕ ਮਸਲਾ ਨਹੀਂ ਹੈਗਾ। ਫਿਰ ਤੁਸੀਂ ਉਹਦੇ ਨਾਲ ਪੂਰਾ ਜਿਹੜਾ ਕੰਟਰੀ ਵਾਈਡ ਜਿਹੜਾ ਐਵੀਡੈਂਸ ਹੈ ਕਿ ਅੱਛਾ ਜੌਬ ਦੇ ਵਿੱਚ ਇਦਾਂ ਡਿਸਕ੍ਰਿਮੀਨੇਸ਼ਨ ਆ, ਸ਼ਮਸ਼ਾਨ ਘਾਟ ਦੇ ਵਿੱਚ ਇਦਾਂ ਡਿਸਕ੍ਰਿਮੀਨੇਸ਼ਨ ਆ, ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਕਈ ਧਾਰਮਿਕ ਪੂਜਨ ਸਥਾਨ ਜਿਹੜੇ ਹੈਗੇ ਉਹਨਾਂ 'ਚ ਨਹੀਂ ਜਾ ਸਕਦਾ ਬੰਦਾ। ਸੋ ਤੁਸੀਂ ਓਵਰਆਲ ਜਿਹੜਾ ਆਪਣਾ ਪੈਟਰਨ ਆਫ ਡਿਸਕ੍ਰਿਮੀਨੇਸ਼ਨ ਦੱਸਣਾ ਕਿ ਇਹ ਇਦਾਂ, ਕਿ ਫਿਰ ਤੁਸੀਂ ਇਹ ਦੱਸ ਸਕਦੇ ਕਿ ਮੇਰਾ ਫੀਅਰ, ਭਾਵੇਂ ਪਾਸਟ ਦੇ ਵਿੱਚ ਤੁਹਾਡੇ ਨਾਲ ਕੁਝ ਹੋਇਆ ਕਿ ਨਹੀਂ ਹੋਇਆ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਜਿੱਦਾਂ ਤੁਸੀਂ ਦਲਿਤ ਵਾਲੇ ਦੀ ਐਗਜ਼ਾਮਪਲ ਦਿੱਤੀ ਕਿ ਇਦਾਂ ਮਾਰਤਾ ਕੁੱਟਤਾ ਕਰਤਾ, ਜਿਹੜੀ ਆ ਕੁੜੀ ਦੀ ਸੀਗੀ ਸਿੱਖ ਕੁੜੀ ਤੇ ਜਿਹੜਾ ਰੇਪ ਕੀਤਾ ਦਿੱਲੀ ਦੇ ਵਿੱਚ, ਬਾਲ ਕੱਟੇ, ਹੁਣ ਰੇਪ ਕੀਤਾ ਉਹਨੂੰ ਸਰਕਾਰੀ ਵਕੀਲ ਕਹਿ ਸਕਦਾ ਇਹ ਤਾਂ ਬੜੀਆਂ ਕੁੜੀਆਂ ਦੇ ਹੁੰਦੇ ਆ, ਇਹ ਕਿਹੜਾ ਲੱਗਾ, ਪਰ ਫਿਰ ਬਾਲ ਕਿਉਂ ਕੱਟੇ, ਧਾਰਮਿਕ ਉਹ ਸੀਗਾ ਨਾ ਕਿ ਸਪੈਸ਼ਲ ਟਾਰਗੇਟ ਹੋਇਆ। ਸੋ ਰੇਪ ਕਰਕੇ ਜਿਹੜਾ ਅਸਾਈਲਮ ਉਹ ਨਹੀਂ ਹੈਗਾ, ਗੱਲ ਉਹ ਹੈਗੀ ਕਿ ਜਦੋਂ ਉਹਦੇ ਬਾਲ ਕੱਟੇ ਗਏ ਉਹ ਇੱਕ ਸਿੰਬੋਲਿਕ ਹੋ ਗਿਆ ਕਿ ਇਹਨੂੰ ਧਾਰਮਿਕ ਨਜ਼ਰੀਏ ਤੋਂ ਜਿਹੜਾ ਟਾਰਗੇਟ ਉਹ ਕੀਤਾ ਗਿਆ। ਤੇ ਹੁਣ ਇਹ ਜਿਹੜੀ ਚੀਜ਼ ਹੈ ਇਹ ਇਦਾਂ ਨਹੀਂ ਕਿ ਸਿਰਫ ਤੁਸੀਂ ਕਹ ਲਓ ਕਿ ਮੈਜੋਰਟੀ ਦੇ ਖਿਲਾਫ ਹੀ ਆ, ਜੇ ਇਦਾਂ ਹੀ ਸੇਮ ਤਰੀਕੇ ਨਾਲ ਹਿੰਦੂ ਸਿੱਖ ਨਾਲ ਤਾਂ ਕਰ ਸਕਦਾ, ਸਿੱਖ ਹਿੰਦੂ ਨਾਲ, ਸਿੱਖ ਕ੍ਰਿਸਚਨ ਨਾਲ ਕਰ ਸਕਦਾ, ਕ੍ਰਿਸਚਨ ਸਿੱਖ ਨਾਲ ਕਰ ਸਕਦਾ। ਸੋ ਡਜ਼ ਨਾਟ ਹਰੇਕ ਬੰਦੇ ਨਾਲ ਧੱਕਾ ਕਰ ਸਕਦਾ, ਡਿਪੈਂਡਿੰਗ ਕਿ ਕਿਹੜੀ ਜਗ੍ਹਾ ਦੇ ਵਿੱਚ ਕਿੱਦਾਂ ਦੀ ਮੈਜੋਰਟੀ ਹੈਗੀ ਆ, ਕੀ ਉਹਨਾਂ ਦੇ ਬਲੀਫ ਆ, ਕੀ ਉਹਨਾਂ ਦੀ ਲੜਾਈ ਆ। ਸੋ ਇਹ ਜਿਹੜੇ ਹੁਣ ਆਨਰ ਕਿਲਿੰਗ ਵਾਲੇ ਕੇਸ ਆ ਗਏ, ਕਨਵਰਜਨ ਵਾਲੇ ਕੇਸ ਆ ਗਏ, ਇਹਨਾਂ ਵਿੱਚ ਬੇਸਿਕਲੀ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਤੁਸੀਂ ਇੰਡੀਆ ਦੇ ਵਿੱਚ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਕੇ ਰਹਿ ਸਕਦੇ, ਕਿਉਂ ਇਹ ਬੰਦੇ ਤੁਹਾਨੂੰ ਟਾਰਗੇਟ ਕਰੂਗੇ। ਜੀ ਜੀ। ਸੋ ਬਹੁਤ ਤਰ੍ਹਾਂ ਦੇ ਦੇਖੋ ਜਿਹੜੇ ਅਟਰਨੀ ਟੇਕਿਆਣਾ ਜੀ ਦੱਸ ਰਹੇ ਆ, ਪਾਰਟਿਕੂਲਰ ਸੋਸ਼ਲ ਗਰੁੱਪ ਦੇ ਜਿਹੜੇ ਉਹ ਬਣਦੇ ਆ। LGBTQ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ, ਉੱਥੇ ਤਾਂ ਜਿਸ ਮੁਲਕ ਤੋਂ ਆਪਾਂ ਆਏ ਆ ਉਹਦੇ ਵਿੱਚ ਤਾਂ ਕਾਫੀ ਜ਼ਿਆਦਾ ਰੌਲਾ ਆ, ਹੁਣ ਤਾਂ ਅਮਰੀਕਾ 'ਚ ਫੇਰ ਦੁਬਾਰਾ ਇਸ ਦਾ ਰੌਲਾ ਪੈਣ ਲੱਗ ਗਿਆ ਆ। ਜਿਹਨੂੰ ਨਹੀਂ ਪਤਾ, LGBTQ ਲੈਸਬੀਅਨ, ਗੇ, ਬਾਈਸੈਕਸ਼ੁਅਲ, ਟਰਾਂਸਸੈਕਸ਼ੁਅਲ, ਕੁਅਰ, ਜਿਹੜੇ ਆਪਣੇ ਲੋਕੀ ਜਿਹੜੇ ਹੈਗੇ ਆ ਮੇਲ ਫੀਮੇਲ ਇਹ ਸੈਕਸਿਸ ਦੇ ਵਿੱਚ ਆਇਡੈਂਟੀਫਾਈ ਨਹੀਂ ਕਰਦੇ, ਉਹਨਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਸੋ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨੇ ਇਹਦੇ ਉੱਤੇ ਜਿਹੜਾ ਮੈਟਰ ਆਫ ਏਬੀ ਆ, ਬੇਸਿਕਲੀ ਉਹਨੇ ਕਿਹਾ ਸੀ ਕਿ ਇਹ ਲੋਕ ਅਸਾਈਲਮ ਨਹੀਂ ਕਰ ਸਕਦੇ, ਤੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਆ ਕੇ ਰਿਵਰਸ ਕੀਤਾ, ਉਹ ਕਹਿੰਦੇ ਕਿ ਇਹ ਕਰ ਸਕਦੇ ਆ। ਸੋ ਇਹਦੇ ਵਿੱਚ ਵੀ ਅਗੇਨ ਉਹੀ ਕਿ ਇੰਡੀਆ ਦਾ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਆਲਰੇਡੀ ਕਹਿਤਾ ਸੀਗਾ ਕਿ ਇਹ ਵਿਆਹ ਨਹੀਂ ਕਰ ਸਕਦੇ, ਉਹਨਾਂ ਨੇ ਆਲਰੇਡੀ ਆਪਣੀ ਜਿਹੜੀ ਵਰਡਿਕਟ ਦਿੱਤੀ ਸੀਗੀ। ਸੋ ਕੰਟਰੀ ਕੰਡੀਸ਼ਨ ਰਾਹੀਂ ਜਿਹੜਾ ਇਹ ਕੇਸ ਹੈ ਇਹ ਪ੍ਰੈਜ਼ੈਂਟ ਕੀਤਾ ਜਾ ਸਕਦਾ ਹੈਗਾ ਕਿ ਉੱਥੇ ਇੱਕ ਪੈਟਰਨ ਆਫ ਡਿਸਕ੍ਰਿਮੀਨੇਸ਼ਨ ਹੈਗਾ। ਜੀ। ਸੋ ਬਿਲਕੁਲ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਰਹਿੰਦੀਆਂ ਨੇ। ਆਈ ਥਿੰਕ ਜਿਹੜੀ ਹੁਣ ਆਪਾਂ ਅਗਲਾ PSG ਦੀ ਗੱਲ ਕਰਾਂਗੇ, ਸਭ ਤੋਂ ਵੱਡਾ ਇੱਕ ਗਰੁੱਪ ਜਿਹੜਾ ਬਣ ਜਾਂਦਾ ਜਿਸ ਆਧਾਰ ਦੇ ਉੱਤੇ ਆਪਣੇ ਇੱਥੇ ਖਾਸ ਕਰਕੇ ਆਪਣੀ ਜਿਹੜੇ ਲੋਕ ਆ ਉਹਨਾਂ ਨੇ ਉਹਦੇ ਆਧਾਰ ਤੇ ਅਸਾਈਲਮ ਅਪਲਾਈ ਕੀਤਾ, ਪੋਲੀਟੀਕਲ ਓਪੀਨੀਅਨ। ਨਹੀਂ, PSG ਅਲੱਗ ਹੋ ਗਈ ਗਰਾਊਂਡ, ਪਾਰਟਿਕੂਲਰ ਸੋਸ਼ਲ ਗਰੁੱਪ ਅਲੱਗ ਹੋ ਗਈ, ਪੋਲੀਟੀਕਲ ਓਪੀਨੀਅਨ ਅਲੱਗ ਹੋ ਗਿਆ। ਸੋ ਜੇ ਕਿਸੇ ਦਾ ਪੋਲੀਟੀਕਲ ਓਪੀਨੀਅਨ ਇਸ ਤਰੀਕੇ ਦਾ ਹੈ, ਉਹ ਫਿਰ ਉਸ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਨਹੀਂ ਬਣਦਾ ਉਹ ਗੱਲ। ਨਹੀਂ, ਕਿਉਂਕਿ ਪੋਲੀਟੀਕਲ ਓਪੀਨੀਅਨ ਤੇ ਰਿਲੀਜਨ ਵਾਲਾ ਵੈਸੇ ਇੱਕ ਬੜੀ ਸਟਰੋਂਗ ਕੈਟਾਗਰੀ ਆਪਣੇ ਆਪ 'ਚ ਹੀ। ਸੋ ਸਾਡੇ ਜਿਹੜੇ ਕੇਸ ਆਉਂਦੇ ਆ ਸਪੈਸ਼ਲੀ ਪੰਜਾਬ ਤੋਂ ਆਉਂਦੇ ਆ, ਉਹਨਾਂ ਨੂੰ ਇਹ ਬਹੁਤ ਮੌਜ ਆ ਕਿ ਆਲਰੇਡੀ ਜਿਹੜਾ ਪੋਲੀਟੀਕਲ ਓਪੀਨੀਅਨ ਤੇ ਰਿਲੀਜੀਅਸ ਓਪੀਨੀਅਨ ਜਿਹੜਾ ਹੈਗਾ ਉਹ ਆਲਰੇਡੀ ਇੱਕ ਪ੍ਰੋਟੈਕਟਡ ਗਰਾਊਂਡ ਆਲਰੇਡੀ ਹੈਗੀ, ਉਹਨਾਂ ਨੂੰ ਕੁਝ ਪ੍ਰੂਵ ਨਹੀਂ ਕਰਨਾ ਪੈਣਾ ਉਹਦੇ ਬਾਰੇ। ਉਹਨਾਂ ਨੂੰ ਸਿਰਫ ਇਹ ਪ੍ਰੂਵ ਕਰਨਾ ਪੈਣਾ ਕਿ ਉਹਨਾਂ ਦਾ ਜਿਹੜਾ ਕੇਸ ਆ ਉਹ ਸੱਚਾ ਹੈਗਾ ਕਿ ਨਹੀਂ ਹੈਗਾ। ਉਹ ਆਪਣੇ ਸਿਰਫ ਬਿਆਨਾਂ ਦੇ ਆਧਾਰ ਤੇ ਉਹਨਾਂ ਦਾ ਫੈਸਲਾ ਹੁੰਦਾ ਕਿ ਜੇ ਸਹੀ ਦੇ ਦਿੱਤੇ ਤਾਂ ਕੇਸ ਪਾਸ ਆ, ਜੇ ਆਪਣਾ ਜੱਜ ਵਧੀਆ ਤਾਂ ਕੇਸ ਪਾਸ ਆ, ਤੇ ਜੇ ਜੱਜ ਡਿਫਿਕਲਟ ਆ ਗਿਆ, ਵਕੀਲ ਨੇ ਤਿਆਰੀ ਨਹੀਂ ਕੀਤੀ, ਉਹੀ ਕੰਨਾਂ ਤੇ ਪੋਸਟਰ ਵਾਲਾ ਫਾਰਮੂਲਾ ਨਹੀਂ ਚੱਲਿਆ, ਤਾਂ ਕੇਸ ਫੇਲ ਆ, ਹਨਾ। ਸੋ ਪੋਲੀਟੀਕਲ ਓਪੀਨੀਅਨ ਦੇ ਬਾਰੇ ਜੇ ਗੱਲ ਕਰੀਏ ਤਾਂ ਪੋਲੀਟੀਕਲ ਓਪੀਨੀਅਨ 'ਚ ਮੈਂ ਤੁਹਾਡੇ ਲਈ ਇਹ ਚੀਜ਼ ਐਡ ਕਰੂੰਗਾ ਕਿ ਜਦੋਂ ਤੁਸੀਂ ਕੋਈ ਤੁਹਾਡੀ ਹੈਲਪ ਨਹੀਂ ਕਰ ਸਕਦਾ, ਤੁਸੀਂ ਆਪਣੀ ਹੈਲਪ ਆਪ ਹੀ ਕਰ ਸਕਦੇ ਆ। ਵਕੀਲ ਦਾ ਇੱਕ ਲਿਮਿਟਡ ਰੋਲ ਹੈਗਾ, ਤੁਹਾਡਾ ਕੇਸ ਪ੍ਰੈਜ਼ੈਂਟ ਕਰ ਸਕਦਾ,
ਕੋਈ ਨਕਲੀ ਕਹਾਣੀ ਨਹੀਂ ਤੁਹਾਡੇ ਲਈ ਬਣਾ ਸਕਦਾ ਆ ਕੇ, ਜਿੱਦਾਂ ਕਈ ਵਾਰੀ ਪੁੱਛਦੇ ਭਾਜੀ ਕਿਹੜੇ ਵਾਲਾ ਕੇਸ ਲਾਈਏ, ਇਦਾਂ ਨਹੀਂ ਹੁੰਦਾ। ਤੁਸੀਂ ਦੱਸਣਾ ਕਿ ਤੁਹਾਡਾ ਕਿਹੜਾ ਕੇਸ ਹੈਗਾ, ਕਿ ਉਹ ਅਸਾਲਮ ਬਣਦਾ ਕਿ ਨਹੀਂ ਬਣਦਾ, ਹਨਾ। ਸੋ ਪੋਲੀਟੀਕਲ ਓਪੀਨੀਅਨ ਦਾ ਜੇ ਤੁਸੀਂ ਪੋਲੀਟੀਕਲ ਓਪੀਨੀਅਨ ਦਾ, ਜ਼ਿਆਦਾਤਰ ਸਾਡੇ ਜਿਹੜੇ ਕੇਸ ਆ ਉਹ ਪੋਲੀਟੀਕਲ ਓਪੀਨੀਅਨ ਦੇ ਲਈ ਲੱਗਦੇ ਆ। ਪੋਲੀਟੀਕਲ ਓਪੀਨੀਅਨ ਵਾਸਤੇ ਤੁਹਾਨੂੰ ਪਹਿਲਾਂ ਤਾਂ ਪੋਲਿਟਿਕਸ ਪਤਾ ਹੋਣੀ ਚਾਹੀਦੀ ਹੈ ਕਿ ਕੀ ਆ, ਪਾਰਟੀਬਾਜ਼ੀ ਕੀ ਆ। ਆਮ ਆਦਮੀ ਪਾਰਟੀ ਆ ਗਈ, ਇਹਦੀ ਕਲੀਨ ਸਵੀਪ ਹੋ ਗਈ, ਇੰਨੇ ਹਲਕਿਆਂ ਚੋਂ ਬੀਜੇਪੀ ਜਿੱਤ ਗਈ, ਇੰਨਿਆਂ ਚੋਂ ਕਾਂਗਰਸ ਜਿੱਤ ਗਈ। ਪਹਿਲਾਂ ਤਾਂ ਤੁਹਾਨੂੰ ਜਿਹੜਾ ਪੋਲੀਟੀਕਲ ਲੈਂਡਸਕੇਪ ਆ ਉਹ ਪਤਾ ਹੋਣਾ ਚਾਹੀਦਾ, ਕਿਉਂਕਿ ਤੁਸੀਂ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ ਫਾਈਲ ਕਰ ਰਹੇ ਹੋ। ਉਹ ਤਾਂ ਕਈ ਵਾਰੀ ਬੇਸਿਕਲੀ ਇਹ ਵੀ ਨਹੀਂ ਆਨਸਰ ਕਰ ਪਾਉਂਦੇ ਕਿ ਚੀਫ ਮਿਨਿਸਟਰ ਕੌਣ, ਤੇ ਫਿਰ ਕਹਿੰਦੇ ਕਿ ਭਾਈ ਮੇਰੀ ਤਾਂ ਤਿਆਰੀ ਨਹੀਂ ਕਰਾਈ ਸੀ ਵਕੀਲ ਨੇ। ਤਾਂ ਹੁਣ ਉਹਨੇ ਤੁਹਾਨੂੰ ਦੱਸਣਾ ਕਿ ਹਰੇਕ ਚੀਜ਼ ਦੀ ਤਿਆਰੀ ਚੀਫ ਮਿਨਿਸਟਰ ਕੌਣ ਆ, ਜਾਂ ਪੋਲੀਟੀਕਲ ਓਪੀਨੀਅਨ ਦਾ ਕੇਸ ਹੈ ਤਾਂ ਤੁਹਾਨੂੰ ਆਪ ਹੀ ਪਤਾ ਹੋਣਾ ਚਾਹੀਦਾ, ਹੈ ਨਾ। ਸੋ ਪੋਲੀਟੀਕਲ ਓਪੀਨੀਅਨ ਵਾਸਤੇ ਕੀ ਆ ਕਿ ਓਪੀਨੀਅਨ ਕੀ ਆ, ਪਾਰਟੀ ਕਿਹੜੀ ਜੁਆਇਨ ਕੀਤੀ, ਤੁਸੀਂ ਕੋਈ ਵੀ ਪਾਰਟੀ ਹੋ ਸਕਦੀ ਹੈ, ਕਦੋਂ ਜੁਆਇਨ ਕੀਤੀ, ਕੀ ਗਤੀਵਿਧੀਆਂ ਕੀਤੀਆਂ, ਤੁਹਾਡਾ ਟਾਈਟਲ ਕੀ ਸੀਗਾ, ਕੀ ਪਾਰਟਿਸਿਪੇਸ਼ਨ ਕੀਤੀ, ਐਜ਼ ਅ ਰਿਜ਼ਲਟ ਤੁਹਾਡੀ ਜੋ ਵੀ ਪਾਰਟਿਸਿਪੇਸ਼ਨ ਸੀਗੀ ਤੁਹਾਨੂੰ ਕੀ ਪ੍ਰੋਬਲਮਸ ਆਈਆਂ, ਹੈ ਨਾ। ਸੁਸਾਇਟੀ ਤੋਂ ਕੀ ਪ੍ਰੋਬਲਮਸ ਆਈਆਂ, ਪੁਲਿਸ ਤੋਂ ਕੀ ਪ੍ਰੋਬਲਮ ਆਈਆਂ, ਵਿਰੋਧੀ ਪਾਰਟੀ ਤੋਂ ਕੀ ਪ੍ਰੋਬਲਮਸ ਆਈਆਂ, ਕੀ ਤੁਹਾਡੇ ਉੱਤੇ ਕਿਸੇ ਨੇ ਹਮਲਾ ਕੀਤਾ ਉਹ ਪ੍ਰੋਬਲਮ ਕਰਕੇ, ਤੇ ਤੁਸੀਂ ਉਹਦੇ ਬਾਰੇ ਕੀ ਕੀਤਾ, ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤਾ, ਪੁਲਿਸ ਦਾ ਕੀ ਰੋਲ ਰਿਹਾ, ਕਿ ਉਹਨਾਂ ਨੇ ਤੁਹਾਨੂੰ ਦੌੜਾਇਆ ਥਾਣੇ ਚੋਂ, ਕਿ ਤੁਹਾਨੂੰ ਉਹਨਾਂ ਨੇ ਫੜ ਕੇ ਕੁੱਟਿਆ, ਜਾਂ ਕੀ ਕੀਤਾ, ਜੋ ਵੀ ਤੁਹਾਡੇ ਨਾਲ ਹੋਇਆ, ਹੈ ਨਾ, ਉਹ ਤੁਸੀਂ ਦੱਸਣਾ ਆਪਣਾ। ਇਸ ਤੋਂ ਬਾਅਦ ਲੋਕੀ ਹੁਣ ਕੀ ਕਰਦੇ ਆ ਕਿ ਇੱਕ ਵਾਰੀ ਅਮਰੀਕਾ ਆ ਗਏ, ਉਹਨਾਂ ਨੇ ਕਿਹਾ ਹੁਣ ਕੰਮ ਖਤਮ, ਹੁਣ ਵਰਕ ਪਰਮਿਟ ਆ ਗਿਆ, ਹੁਣ ਤਾਂ ਮੈਂ ਕੰਮ ਹੀ ਕਰੀ ਜਾਣਾ, ਬਸ ਪੈਸੇ ਬਣਾਈ ਜਾਣੇ ਆ, ਤੇ ਬਾਕੀ ਫਿਰ ਦੇਖਾਂਗੇ ਤਰੀਕ ਕਦੋਂ ਆਉਂਦੀ ਆ। ਸੋ ਇਹ ਗਲਤ ਅਪਰੋਚ ਆ। ਤੁਸੀਂ ਜਿਹੜਾ ਆਪਣਾ ਪੋਲੀਟੀਕਲ ਰਿਲੀਜੀਅਸ ਜਿਹੜੀ ਐਕਟੀਵਿਟੀਜ਼ ਆ ਉਹ ਸਾਰੀਆਂ ਕੰਟੀਨਿਊ ਕਰਨੀਆਂ ਇੱਥੇ। ਹੁਣ ਲੋਕੀ ਜਾਂਦੇ ਤਾਂ ਹੈ ਗੁਰਦੁਆਰੇ, ਸਮਾਗਮਾਂ ਤੇ, ਮੇਲਿਆਂ ਤੇ, ਪਰ ਉਹ ਐਵੀਡੈਂਸ ਨਹੀਂ ਇਕੱਠਾ ਕਰਦੇ, ਫੋਟੋ ਵਗੈਰਾ ਉਹਨਾਂ ਕੋਲ ਕੋਈ ਨਹੀਂ ਹੁੰਦੀ। ਸੋ ਇਹ ਹੈ ਕਿ ਜੇ ਕੋਈ ਅੱਜ ਇਹਨੂੰ ਸੁਣ ਰਿਹਾ, ਉਹਨੂੰ ਇਹ ਸ਼ੋ ਸੁਣ ਕੇ ਇਹ ਫਾਇਦਾ ਹੋ ਸਕਦਾ ਕਿ ਆਪਣਾ ਜਿਹੜਾ ਡਾਕੂਮੈਂਟਸ ਆ ਨਾ ਉਹ ਇਕੱਠੇ ਕਰੋ। ਐਵਰੀ ਜਿਹੜਾ ਜਾਂਦੇ ਹੋ, ਜਿਹੜੀ ਡੋਨੇਸ਼ਨ ਦਿੰਦੇ ਹੋ ਉਹਦੀ ਰਸੀਦ ਇਕੱਠੀ ਕਰੋ, ਜਿਹੜੀ ਸੇਵਾ ਕਰਦੇ ਹੋ ਲੰਗਰ ਦੀ ਉਹਦੀ ਫੋਟੋਜ਼ ਵਗੈਰਾ ਕਰੋ। ਜਦੋਂ ਮੇਲਿਆਂ ਤੇ ਜਾਂਦੇ ਹੋ ਉੱਥੇ ਜਿਹੜੇ ਵੀ ਪੋਲੀਟੀਕਲ ਬੂਥ ਵਗੈਰਾ ਲੱਗੇ ਹੁੰਦੇ ਨੇ ਉਹਦੇ ਵਿੱਚ ਜੇ ਤੁਸੀਂ ਪਾਰਟਿਸਿਪੇਸ਼ਨ ਕਰਦੇ ਆ ਉਹਦੀ ਤੁਸੀਂ ਫੋਟੋ ਇਕੱਠੀ ਕਰੋ। ਜਿਹੜੇ ਧਰਨੇ ਹੁੰਦੇ ਆ ਇੱਥੇ, ਰੈਲੀਜ਼ ਹੁੰਦੀਆਂ, ਪ੍ਰੋਟੈਸਟ ਹੁੰਦੇ ਆ, ਉਹ ਸਾਰੇ ਦੇ ਵਿੱਚ ਜਿਹੜੀ ਤੁਸੀਂ ਪਾਰਟਿਸਿਪੇਸ਼ਨ ਕਰਦੇ ਆ ਉਹਦਾ ਤੁਸੀਂ ਪ੍ਰੂਫ ਜਿਹੜਾ ਉਹ ਪੂਰਾ ਇਕੱਠਾ ਕਰੋ, ਤਾਂ ਕਿ ਜਦੋਂ 5 ਸਾਲ ਬਾਅਦ ਤੁਹਾਡੀ ਤਰੀਕ ਆਵੇ ਤੇ ਇਹ ਨਾ ਫਿਰ ਸਵਾਲ ਹੋਵੇ ਕਿ ਕੀ ਇਹ ਬੰਦਾ ਜੈਨੂਇਨ ਹੈਗਾ ਕਿ ਨਹੀਂ ਹੈਗਾ। ਸੋ ਤੁਸੀਂ ਉਹਨੂੰ ਪੂਰੀ ਲੇਟੈਸਟ ਰੱਖੋ। ਸੇਮ ਥਿੰਗ ਜਿਹੜੇ ਤੁਹਾਡੇ ਪਿੱਛੇ ਘਰ ਦੇ ਆ ਇੰਡੀਆ ਦੇ ਵਿੱਚ, ਉਹ ਜੇ ਕਿਸੇ ਰੈਲੀਆਂ ਤੇ, ਸਮਾਗਮਾਂ ਤੇ ਜਾ ਰਹੇ ਆ, ਉਹਨਾਂ ਦੀ ਫੋਟੋਗ੍ਰਾਫਸ, ਉਹਨਾਂ ਦੇ ਐਫੀਡੇਵਿਟਸ, ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ, ਕੋਈ ਤੋੜ ਭੱਜ ਹੁੰਦੀ ਆ ਉਹਦੀ ਫੋਟੋਗ੍ਰਾਫ, ਕੋਈ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਪੈਂਦੀ ਹੈ, 60 ਸੁੱਟ ਲੱਗਦੀ ਆ, ਉਹਦਾ ਪ੍ਰੂਫ। ਮਤਲਬ ਕਿ ਤੁਸੀਂ ਇਹ ਜਿਹੜੇ ਸਬੂਤ ਆ ਨਾ, ਇਹ ਨਹੀਂ ਕਿ ਇੱਕ ਵਾਰੀ ਅਮਰੀਕਾ ਆ ਗਏ ਤੁਹਾਡਾ ਖਤਮ ਹੋ ਗਿਆ ਸਾਰਾ ਕੁਝ, ਜੀ ਜੀ, ਇਹ ਤੁਸੀਂ ਜਾਰੀ ਰੱਖਣੇ ਆ ਸਾਰੇ। ਸੋ ਜੇ ਤੁਸੀਂ ਇਹ ਸਾਰੇ ਜਾਰੀ ਰੱਖਦੇ ਆ ਲੇਟੈਸਟ ਡੇਟ ਤੱਕ, ਪੂਰਾ ਐਂਡ ਤੱਕ, ਤੁਹਾਨੂੰ ਹਰੇਕ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਕਦੋਂ ਲੀਡਰ ਨੂੰ ਕਦੋਂ ਮਾਰਿਆ, ਤੁਹਾਡੇ ਨੂੰ ਐਕਸੀਡੈਂਟ ਸੀਗਾ, ਮਰਡਰ ਸੀਗਾ, ਤੁਹਾਨੂੰ ਹਰੇਕ ਚੀਜ਼ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਆ। ਫਿਰ ਜਦੋਂ ਤੁਸੀਂ ਕੋਰਟ ਮੋਰੇ ਜਾਂਦੇ ਹੋ, ਜਦੋਂ ਤੁਹਾਡੇ ਕੋਲ ਸਵਾਲ ਪੁੱਛੇ ਜਾਂਦੇ ਆ, ਤੇ ਤੁਸੀਂ ਉਹਨੂੰ ਸਹੀ ਤਰੀਕੇ ਆਨਸਰ ਕਰ ਪਾਓਗੇ, ਤੇ ਜੱਜ ਵੀ, ਸਰਕਾਰੀ ਵਕੀਲ ਵੀ ਤੁਹਾਡੇ ਕੋਲ ਕਨਵਿੰਸ ਹੋਊਗਾ ਕਿ ਹਾਂ ਬਈ ਇਹ ਬੰਦਾ ਜੈਨੂਇਨ ਆ, ਸਿਰਫ ਉਹ ਕੰਧਾਂ ਤੇ ਪੋਸਟਰ ਲਾਉਣ ਵਾਲਾ ਬੰਦਾ ਨਹੀਂ ਹੈਗਾ। ਜੀ ਜੀ, ਬਿਲਕੁਲ।